पावर बैंक। पावर बैंक हाँ पावर बैंक मेरी पॉकेट 'ਚ ਹੀ ਹੈ। जिस तरह ना गैस हाँ जी है हाँ जी हाँ जी। इवें इधर इंज कमरे से ਨਾਲ अच्छा इधर साइड हाँ हाँ ये तकरीबन किले ਦੇ ਵਿੱਚ ਸੀ ओ ਕਿੰਨੀ ਜਗ੍ਹਾ ਇਹ ਤਕਰੀਬਨ ਕਿੰਨੇ ਤੁਸੀਂ ਸਾਰੇ ਜ਼ਿਲ੍ਹੇ ਦੀ ਰਹਿੰਦੀ ਸੀ ਹੁੰਦੇ ਪਤਾ ਸੀ ਇੱਥੇ ਏਸੀ ਸਾਹਿਬ ਨੇ ਨਾ ਪਿਛਲੇ ਏਸੀ ਆਸਫ ਨੇ ਇਹਨੇ ਇੱਥੇ ਨਾ ਤਾਰ ਲਵਾਈ ਸੀ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਜਿੱਦਾਂ ਜਿੱਦਾਂ ਸਾਡੇ ਨਾਲ ਵੀਰ ਜੁੜਦੇ ਜਾਣਗੇ ਮੈਂ ਦੱਸਦਾ ਜਾਵਾਂਗਾ ਕਿ ਅਸੀਂ ਕਿੱਥੇ ਆਏ ਹੋਏ ਹਾਂ। ਇੱਕ ਹੋਰ ਕੈਸੇ ਅਸਥਾਨ ਜਿੱਥੇ ਆ ਕੇ ਦਿਲ ਤਾਂ ਦੁਖਦਾ ਹੈ, ਪਰ ਪਾਰਟੀਸ਼ਨ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਗੁਰੂ ਘਰ ਜਿਹੜੇ ਨੇ ਉਹ ਉਜਾੜ ਦਿੱਤੇ ਨੇ। ਜਿਸ ਤਰ੍ਹਾਂ ਲੋਕ ਜੁੜਦੇ ਜਾਣਗੇ। ਅਸੀਂ ਇਸ ਵੇਲੇ ਪਿੰਡ ਮੌਜੂਦ ਹਾਂ ਲੰਬੇ ਜਗੀਰ, तहसील चूनिया, ज़िला कसूर दे विच। तहसील पत्तों की है। ठीक है ठीक है, थैंक यू ब्रदर। तो एक बहुत ही खूबसूरत गुरु घर जिस दी हिस्टरी दसन की असी माजरत करते हैं, क्योंकि इस बारे साढ़े कोल कोई नॉलेज नहीं है। अपने दौर दे विच कितनी क नायाब बिल्डिंग होएगी मैं तुहानूं अंदरों विखाना, क्योंकि कुछ थावां बहुत ही घट लोगों को इस गुरु घर बारे। वेखो छत के उपर जो कमाल की पेंटिंग। आ जाता है हुण डॉक्टर साहब थोड़ा बहुत लंबे जगीर पिंड दे विच तहसील पत्तों की है, ज़िला लाहौर है, ज़िला कसूर, सॉरी ज़िला कसूर, मैं सेकंड टाइम गलत हो गया। डॉक्टर साहब थोड़ी जी इस बिल्डिंग बारे हिस्टरी दे विच मैं नहीं मैनूं पता, लेकिन बिल्डिंग बारे थोड़ा बहुत दसो। मैं बिल्डिंग तो इस करके बहुत ही प्रभावित होया क्योंकि ਇਹਦੇ ਅੰਦਰ ਜਿਹੜਾ ਆਰਟ ਵਰਕ ਹੈ, ਜਿਹੜੇ ਮਿਊਰਲਸ ਬਣੇ ਹੋਏ ਨੇ, ਜਿਹੜੇ ਫ੍ਰੈਸਕੋਜ਼ ਨੇ। ਅੱਜ ਤੱਕ ਮੈਂ ਪਾਕਿਸਤਾਨ ਚ ਬਹੁਤ ਤੁਹਾਨੂੰ ਪਤਾ ਹੈ ਕਿ 270 ਗੁਰਦੁਆਰਿਆਂ ਤੇ ਕੰਮ ਕਰ ਚੁੱਕਾ ਹਾਂ। ਇਹਦੇ ਚ ਬਹੁਤ ਹੀ ਇੱਕ ਅਲੱਗ ਚੀਜ਼ ਹੈਗੀ ਹੈ ਕਿ ਛੋਟੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੀ ਚੀਜ਼ ਜਿਹੜੀ ਆ ਅੱਜ ਤੱਕ ਦੇਖਣ ਨੂੰ ਨਹੀਂ ਮਿਲੀ। ਇਹਦਾ ਮਤਲਬ ਇਹ ਕਿ ਪਿੰਡ ਕੋਈ ਛੋਟਾ ਆਮ ਨੋਰਮਲ ਕੋਈ ਬਰਾਦਰੀ ਨਹੀਂ ਸੀ ਇੱਥੇ। ਇਹ ਕੋਈ ਬਹੁਤ ਸ਼ਰਧਾਵਾਨ ਲੋਕੀ, ਕੋਈ ਬੜੀ ਰਿਚ ਪ੍ਰੋਸਪਰਸ ਬਿਲਡਿੰਗ ਹੈ ਕਿਸੇ ਜ਼ਮਾਨੇ 'ਚ। ਇੱਥੇ ਬਿਲਕੁਲ ਨੇੜੇ ਰਾਵੀ ਦਰਿਆ ਲੰਘਦਾ ਸੀ। ਦੂਜਾ ਤੁਸੀਂ ਜਿਹੜਾ ਧਿਆਨ ਨਾਲ ਗੁੰਬਦ ਦੇਖੋ, ਇਹਦੇ ਗੁੰਬਦ ਦਾ ਜਿਹੜਾ ਸਟਰਕਚਰ
ਪਿਕਚਰ ਹੈਗਾ ਥੋੜਾ ਜਿਹਾ ਯੂਨੀਕ ਹੈਗਾ ਉਹ ਬਿਲਕੁਲ ਗੋਲ ਜਿਹੜਾ ਆਪਾਂ ਕਹ ਲਓ ਵੀ ਤਰਬੂਜ਼ਾ ਵਾਂਗੂ ਉਦਾਂ ਨਹੀਂ ਹੈਗਾ। ਸੋ ਇਹ ਇਹਦੀ ਦੂਜੀ ਖਾਸੀਅਤ ਹੈ। ਤੀਜੀ ਖਾਸੀਅਤ ਜਿਹੜੀ ਤੁਸੀਂ ਦੇਖਦੇ ਹੋ ਇਹਦੇ ਵਿੱਚ ਅਲੱਗ-ਅਲੱਗ ਚੀਜ਼ ਹੈਗੀ ਹੈ। ਦਰਸ਼ਨੀ ਡਿਊਟੀ ਹੈਗੀ ਹੈ, ਅੱਗੇ ਐਂਟਰ ਕਰਦੇ ਹੋ ਵਿਚਕਾਰ ਹੋ ਜਾਏਗਾ ਪ੍ਰਕਾਸ਼ ਸਥਾਨ ਵਾਲੀ ਹੈਗੀ ਹੈ, ਸਾਈਡ ਤੇ ਉਹ ਬਿਲਕੁਲ ਉਹਦੇ ਪ੍ਰਕਰਮਾਂ ਵਾਲੇ ਰੂਮ ਬਣੇ ਹੋਏ ਆ। ਮਤਲਬ ਕੱਲੀ ਜਿਹੜੀ ਚੀਜ਼ ਹੈ ਗੁਰਦੁਆਰਾ ਸਾਹਿਬ ਦੇ ਜੋ ਐਸੈਂਸ਼ੀਅਲ ਸਟਰਕਚਰ ਬਕਾਇਦਾ ਹੁੰਦਾ ਉਹ ਇੰਨੀ ਥੋੜੀ ਜਗ੍ਹਾ ਦੇ ਵਿੱਚ ਇਨਕਲੂਡ ਕੀਤਾ। ਇਹਦਾ ਮਤਲਬ ਇਹ ਉਸ ਵੇਲੇ ਉੱਚੀ ਜਗ੍ਹਾ ਹੋਣੀ ਹੈ, ਇੱਥੇ ਨੇੜੇ ਕਿਤੇ ਰਾਵੀ ਬਹਿੰਦਾ ਹੋਣਾ, ਜਦੋਂ ਸੰਗਤ ਬੈਠਦੀ ਹੋਣੀ ਇੱਥੇ ਅਲੱਗ ਹੀ ਨਜ਼ਾਰਾ ਕਿਸੇ ਜ਼ਮਾਨੇ 'ਚ ਹੁੰਦਾ ਹੋਣਾ। ਹੁਣ ਇਹ ਜਿਹੜੀ ਬੈਲਟ 'ਚ ਆਪਾਂ ਹੈਗੇ ਆ, ਇਸ ਬੈਲਟ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਭਾਈ ਫੇਰੂ ਜੀ ਦਾ। ਭਾਈ ਫੇਰੂ ਜੀ ਦੀ ਜਗ੍ਹਾ ਜਿਹੜੀ ਹੈਗੀ ਆ ਹੁਣ ਉਹਨੂੰ ਆਪਣਾ ਫੂਲ ਨਗਰ ਕਿਹਾ ਜਾਂਦਾ। ਭਾਈ ਫੇਰੂ ਜੀ 6ਵੇਂ ਤੇ 7ਵੇਂ ਗੁਰੂ ਸਾਹਿਬ ਦੇ ਨਾਲ ਜਿਹੜਾ ਹੈਗਾ ਗੁਰੂ ਸਾਹਿਬਾਨ ਦੇ ਨਾਲ ਉਹ ਰਹੇ ਆ, ਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਭਾਈ ਫੇਰੂ ਵਾਲਾ ਹੈਗਾ ਉਹਨੂੰ ਈਵਨ ਮੁਗਲਸ ਨੇ ਵੀ ਪੈਟਰੋਨੇਜ ਦਿੱਤੀ ਸੀਗੀ। ਮੁੜ ਕੇ ਫਿਰ ਜਿਹੜੇ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਬਹੁਤ ਪੈਟਰੋਨੇਜ ਮਿਲੀ ਹੈ, ਬਹੁਤ ਜ਼ਮੀਨ ਜਿਹੜੀ ਸੀ ਨਾਲ ਅਲਾਟ ਹੋਈ। ਮੁੜ ਕੇ ਅੰਗਰੇਜ਼ਾਂ ਨੇ ਵੀ ਜਿਹੜਾ ਸੀ ਭਾਈ ਫੇਰੂ ਦੀ ਜਗ੍ਹਾ ਨੂੰ ਸਪੋਰਟ ਕੀਤਾ ਸੀ। ਹੁਣ ਇਹ ਸਾਰੀਆਂ ਜਿਹੜੀਆਂ ਜਗ੍ਹਾ ਹੈਗੀਆਂ ਇਸ ਇਲਾਕੇ ਦੀਆਂ, ਭਾਈ ਫੇਰੂ ਦੇ ਬਾਅਦ ਇਹਨਾਂ ਦੇ ਮੁੜ ਕੇ ਅਖਾੜੇ ਬਣ ਲੱਗ ਪਏ। ਇੱਕ ਆਪਣੇ ਰਾਏਵਿੰਡ ਰੋਡ ਤੇ ਪਿੰਡ ਮਾਨਕ ਹੈਗਾ, ਉਹ ਵੀ ਇਹਨਾਂ ਦੀ ਅੱਗੇ ਬ੍ਰਾਂਚ ਸੀਗੀ। ਇਹਨਾਂ ਦੇ ਨਾਲ ਬਹੁਤ ਜ਼ਿਆਦਾ ਜ਼ਮੀਨਾਂ ਸੀ। ਇਹ ਜਿਹੜਾ ਸੰਗਤੀਆ, ਇਹਨੂੰ ਸੰਗਤੀਆ ਸੈਕਟ ਕਹਿੰਦੇ ਆ, ਜਿਹੜੇ ਭਾਈ ਫੇਰੂ ਵਾਲੇ ਗੁਰਦੁਆਰਾ ਹੈਗਾ ਉਹਦੇ ਨਾਲ ਵੀ ਮੈਨੂੰ ਹੁਣ ਐਗਜ਼ੈਕਟਲੀ ਨੰਬਰ ਨਹੀਂ ਯਾਦ, ਪਰ ਇਟ ਵਾਸ ਵਨ ਆਫ ਦਾ ਮੋਸਟ ਪ੍ਰੋਸਪਰਸ ਗੁਰਦੁਆਰਾ। ਜਦੋਂ ਆਪਣੀ ਅਕਾਲੀ ਲਹਿਰ ਸ਼ੁਰੂ ਹੋਈ ਆ, ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਮਹੰਤਾਂ ਕੋਲੋਂ ਗੁਰਦੁਆਰਾ ਸਾਹਿਬ ਲਏ ਆ। ਉੱਥੇ ਦੀ ਇੱਕ ਬੜਾ ਮੈਂ ਤੁਹਾਨੂੰ ਜਿਹੜੀ ਖਾਸ ਵਾਕਿਆ ਸੁਣਾਉਣਾ। ਉੱਥੇ ਬਹੁਤ ਸਿੰਘਾਂ ਨੇ ਮੋਰਚੇ ਲਾਏ 1920s ਦੇ ਵਿੱਚ, ਤੇ ਜਦੋਂ ਪੁਲਿਸ ਨੇ ਉਹਨੂੰ ਫੜਿਆ, ਉਹਦੀ ਬੜੀ ਖਾਸੀਅਤ ਇਹ ਆ ਕਿ ਜਦੋਂ ਆਪਾਂ ਬਲਦ ਲਿਖੀ ਦਾ ਪਿਤਾ ਦਾ ਨਾਮ, ਸਾਰੇ ਲੋਕਾਂ ਨੇ ਲਿਖਾਇਆ ਪਿਤਾ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਉਹ ਜਿਹੜਾ ਅੰਗਰੇਜ਼ ਅਫਸਰ ਸੀ ਉਹ ਬੜਾ ਗੁੱਸੇ ਹੋ ਗਿਆ ਵੀ ਸਾਰਿਆਂ ਦਾ ਪਿਤਾ ਦਾ ਨਾਮ ਕੀ ਗੁਰੂ ਗੋਬਿੰਦ ਸਿੰਘ, ਤੇ ਆਪਣੇ ਪਿਤਾ ਦਾ ਨਾਮ ਦੱਸੋ। ਤੇ ਉਹਨੇ ਉਹਨਾਂ ਦੇ ਲੋਕਾਂ ਨੂੰ ਫਿਰ ਤੰਗ ਵੀ ਕੀਤਾ, ਕੁੱਟਿਆ ਮਾਰਿਆ ਵੀ, ਪਰ ਸਾਰੇ ਸਿੱਖਾਂ ਨੇ ਆਪਣੇ ਪਿਤਾ ਜੀ ਦਾ ਨਾਮ ਉੱਥੇ ਕਾਗਜ਼ਾਂ 'ਚ ਗੁਰੂ ਗੋਬਿੰਦ ਸਿੰਘ ਜੀ ਲਿਖਾਇਆ। ਤੇ ਮੁੜ ਕੇ ਜਿਹੜਾ ਅੰਗਰੇਜ਼ ਅਫਸਰ ਸੀ ਉਹ ਗੁੱਸੇ ਹੋ ਕੇ ਆਪਣੀ ਪੋਸਟ ਛੱਡ ਕੇ ਚਲਾ ਗਿਆ। ਤੇ ਸਿੰਘਾਂ ਨੇ ਉਹ ਕਹਿ ਲਿਆ ਵੀ ਜਿਹੜਾ ਮੋਰਚਾ ਸੀ ਜਿੱਤਿਆ ਤੇ ਉਹਦੀ ਚਾਬੀਆਂ ਸੀ ਜਿਹੜੀਆਂ ਸਿੱਖਾਂ ਨੂੰ ਮਿਲੀਆਂ। ਮੈਨੂੰ ਇੱਕ ਫੀਲਿੰਗ ਹੈਗੀ ਇਹਦੇ ਅੰਦਰ, ਜਿੰਨਾ ਪੈਸਾ ਲੱਗਾ ਹੋਇਆ, ਜਿੰਨੀ ਮਿਹਨਤ ਲੱਗੀ ਉਸ ਗੁਰਦੁਆਰੇ ਦੇ ਅੰਦਰ, ਕਿ ਇਹ ਜ਼ਰੂਰ ਕਿਸੇ ਨਾ ਕਿਸੇ ਪਾਸਿਓਂ ਉਸ ਸੈਕਟ ਦੇ ਨਾਲ ਮਿਲਦਾ ਹੋ ਸਕਦਾ, ਪਰ ਮੈਂ ਸ਼ੋਰ ਨਹੀਂ ਹਾਂ। ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟੇ ਨੇ ਕਿ ਕੋਈ ਇੱਥੇ ਸਿੱਖ ਆਏ ਸੀਗੇ, ਪਤਾ ਨਹੀਂ ਇੰਡੀਆ ਤੋਂ ਆਏ ਕਿ ਵਿਦੇਸ਼ ਤੋਂ ਆਏ, ਕੋਈ ਪਿੰਡ ਵਾਲੇ ਨੂੰ ਜਾਣਕਾਰੀ ਨਹੀਂ ਹੈਗੀ। ਉਹ ਕੁਛ ਇੱਥੇ ਪਲੇਟਾਂ ਲੱਗੀਆਂ ਸੀਗੀਆਂ ਜਿਹੜੀਆਂ ਲਾ ਕੇ ਲੈ ਗਏ। ਤੁਹਾਨੂੰ ਹਜ਼ਾਰਾਂ ਲੋਕ ਸੁਣਦੇ ਨੇ। ਪਿੰਡ ਲੰਬੀ ਜਗੀਰ, ਤਹਿਸੀਲ ਪੱਤੋਕੀ, ਜ਼ਿਲ੍ਹਾ ਕਸੂਰ। ਇੱਥੋਂ ਜੇ ਕੋਈ ਵੀਰ ਕੋਈ ਸਮਾਨ ਲੈ ਕੇ ਗਿਆ ਹੋਵੇ, ਜਿੱਥੇ ਸਾਨੂੰ ਪਤਾ ਲੱਗ ਸਕੇ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਂ ਕੀ ਸੀ, ਕਿਸੇ ਮਹੰਤ ਦਾ ਉਦਾਸੀ ਡੇਰਾ ਸੀਗਾ, ਕੋਈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ, ਖਾਲਸਾ ਗੁਰਦੁਆਰਾ ਸੀ, ਜੋ ਵੀ ਇਹਦੀ ਹਿਸਟਰੀ ਹੈਗੀ ਤੁਹਾਨੂੰ ਥੋੜੀ ਦੱਸੀ ਜਾਵੇ, ਤਾਂ ਕਿ ਅਸੀਂ ਆਪਣੀ ਕਿਤਾਬ ਦੇ ਅਗਲੇ ਪ੍ਰਿੰਟ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਇਨਕਲੂਡ ਕਰ ਸਕੀਏ, ਬਿਕੋਜ਼ ਇਟ ਡਿਜ਼ਰਵਸ ਇਟ। ਇਹ ਤੇ ਜੋ ਕੰਮ ਹੋਇਆ ਆ, ਆਪਾਂ ਇਹਨੂੰ ਇਦਾਂ ਹੀ ਨਹੀਂ ਛੱਡ ਸਕਦੇ। ਆਪਣੇ ਲਈ ਸ਼ਰਮਿੰਦਗੀ ਦੀ ਗੱਲ ਆ, ਆਪਣੀ ਪੀੜ੍ਹੀ ਦੇ ਲਈ ਸ਼ਰਮਿੰਦਗੀ ਦੀ ਗੱਲ ਆ, ਜੇ ਆਪਾਂ ਇਹਨੂੰ ਟੂਰਿਜ਼ਮ ਦੇ ਮੈਪ ਤੇ ਨਹੀਂ ਲੈ ਕੇ ਆਈਏ ਤੇ ਆਪਣੀ ਨਲਾਇਕੀ ਹੈਗੀ ਆ। ਹਾਲੇ ਵੀ ਜਿੰਨੀ ਵੀ ਸਟਰਕਚਰ ਹੈਗੀ ਆ, ਇਟ ਕੈਨ ਬੀ ਰਿਸਟੋਰਡ। ਬਹੁਤ ਚੀਜ਼ਾਂ ਅੰਦਰ, ਜੇ ਤੁਸੀਂ ਛੱਤ ਦੇਖ ਕੇ ਆਏ ਹੋ, ਛੱਤ ਦੇ ਉੱਪਰ ਜਿਹੜਾ ਉਹ ਆਰਟ ਵਰਕ ਹੋਇਆ ਆ, ਫੁੱਲ ਪੱਤੀਆਂ ਲੱਗੀਆਂ ਹੋਈਆਂ, ਕਿਹੜੇ ਮਿਸਤਰੀ ਸਨ, ਕਿਹੜੇ ਲੋਕ ਸਨ। ਔਰ ਇਹਨਾਂ ਗੁਰਦੁਆਰਿਆਂ 'ਚ ਇਕੱਲੇ ਪੈਸੇ ਸਿੱਖਾਂ ਨੇ ਨਹੀਂ ਦਿੱਤੇ ਹੋਏ। ਆਪਾਂ ਜਿੱਥੇ ਵੀ ਨੇਮ ਪਲੇਟਾਂ ਦੇਖੀਆਂ, ਉੱਥੇ ਮੁਸਲਮਾਨ ਨੇ ਵੀ ਪੈਸੇ ਦਿੱਤੇ ਆ, ਹਿੰਦੂ ਨੇ ਵੀ ਪੈਸੇ ਦਿੱਤੇ ਹੋਏ ਆ। ਪਿੰਡਾਂ ਦੇ ਲੋਕਾਂ 'ਚ ਬੜੀ ਪਿਆਰ ਮੁਹੱਬਤ ਸੀ। ਆਪਾਂ ਜਿੰਨੀਆਂ ਵੀ ਇੰਟਰਵਿਊਜ਼ ਕਰਦੇ ਹਾਂ ਇਹੀ ਗੱਲ ਆਉਂਦੀ ਹੈ। ਸੋ ਇਹ ਗੁਰਦੁਆਰੇ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਹੈਗੇ ਆ। ਸੋ ਆਪਾਂ ਇਹਨਾਂ ਦੇ ਲਈ ਕਹਿ ਲਓ ਵੀ ਥੋੜਾ ਜਿਹਾ ਪਿੰਡ ਵਾਲੇ ਵੀ ਇੱਥੇ ਬਹੁਤ ਨਾਈਸ ਨੇ। ਆਪਾਂ ਪਿੰਡ 'ਚ ਆਏ ਤਾਂ ਸਾਰਾ ਪਿੰਡ ਇਕੱਠਾ ਹੋਇਆ, ਆਪਾਂ ਨੂੰ ਪੂਰੀ ਸਪੋਰਟ ਕਰ ਰਹੇ ਆ ਔਰ ਦੱਸ ਰਿਹਾ ਵੀ ਕਿਵੇਂ ਵੀ ਮੈਨੂੰ ਸਟੂਡੈਂਟ ਮਿਲਿਆ, ਉਹਨੇ ਕਿਹਾ ਕਿ ਮੈਂ ਆਪਣੇ ਯੂਨੀਵਰਸਿਟੀ ਵੀ ਇਹਦੇ ਉੱਪਰ ਕੁਝ ਜਿਹੜਾ ਹੈਗਾ ਪ੍ਰੋਜੈਕਟ ਬਣਾ ਕੇ ਕੁਝ ਸਾਲ ਪਹਿਲਾਂ ਭੇਜਿਆ ਸੀ। ਈਵਨ ਕੋਈ ਪਿੰਡ ਦੀਆਂ ਪੁਰਾਣੀਆਂ ਵਿਆਹ ਸ਼ਾਦੀ ਦੀਆਂ ਮੂਵੀਜ਼ ਵੀ ਇਹਦੀ ਜੇ ਕੋਈ ਪੁਰਾਣੀ ਵੀਡੀਓ ਲੱਭੇ ਉਹਦਾ ਕਲਿੱਪ ਬਣਾ ਕੇ ਸਾਨੂੰ ਭੇਜੋ, ਤਾਂ ਕਿ ਅਸੀਂ ਜਿਹੜਾ ਹੈਗਾ ਇਹਨੂੰ ਫਰਦਰ ਥੋੜਾ ਜਿਹਾ ਰਿਸਰਚ ਕਰ ਸਕੀਏ। ਡਾਕਟਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫਿਰ ਮੈਂ ਬੇਨਤੀ ਕਰਾਂਗਾ, ਕਿਉਂਕਿ ਮੇਰਾ ਮੋਬਾਈਲ ਜਿਹੜਾ ਹੈ ਉਹ ਬੰਦ ਹੋਣ ਵਾਲਾ ਹੈ। ਬੇਨਤੀ ਇਹ ਹੈ ਕਿ ਇਸ ਪੱਟੀ ਤੋਂ ਕੋਈ ਵੀ ਉੱਠ ਕੇ ਗਿਆ ਹੋਵੇ, ਲੰਬੀ ਜਾਗੀਰ, ਪੱਤੋਕੀ, ਕਸੂਰ, ਜ਼ਰੂਰ ਰਾਬਤਾ ਕਰਨ ਜਿਨ੍ਹਾਂ ਦੇ ਵੱਡ ਵਡੇਰੇ ਨੂੰ ਇਸ ਅਸਥਾਨ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ। ਕਿਉਂਕਿ ਡਾਕਟਰ ਸਾਹਿਬ ਕੋਈ ਵੀ ਕਿਤਾਬ ਦੇ ਵਿੱਚ ਮੇਰਾ ਖਿਆਲ ਨਹੀਂ ਇਸ ਸਥਾਨ ਦਾ ਕੋਈ ਜ਼ਿਕਰ ਆਇਆ ਹੋਵੇ। ਨਹੀਂ, ਇਹਦੀ ਤਸਵੀਰ ਇੱਕ ਦੋ ਵਾਰੀ ਇਮਰਾਨ ਵਿਲੀਅਮ ਜੀ ਸਾਡੇ ਕੋਲ ਪਾਈ ਹੈ, ਪਰ ਕਿਉਂਕਿ ਨਾਲ ਕੋਈ ਹਿਸਟਰੀ ਨਹੀਂ ਸੀ ਮਿਲਦੀ। ਔਰ ਮੇਰਾ ਕੰਮ ਹੈਗਾ ਕਿ ਗੁਰਦੁਆਰਾ ਸਾਹਿਬ ਨੂੰ ਪਾਕਿਸਤਾਨ ਦੇ ਸਕੂਲਾਂ ਦੇ ਲਈ ਮਟੀਰੀਅਲ ਪ੍ਰਿਪੇਅਰ ਕਰਕੇ ਦੇਣਾ, ਤਾਂ ਕਿ ਪਾਕਿਸਤਾਨ ਦੇ ਲੋਕ ਇਹਨਾਂ ਨੂੰ ਆਪਣੀ ਨੈਸ਼ਨਲ ਹੈਰੀਟੇਜ ਸਮਝਣ। ਉਹ ਇਹ ਨਾ ਸਮਝੀ ਜਾਣ ਕਿ ਗੈਰ ਮਜ਼ਹਬ ਦੀਆਂ ਬਿਲਡਿੰਗ ਹੈਗੀਆਂ ਉਹ ਛੱਡ ਕੇ ਚਲੇ ਗਏ। ਸੋ ਮੈਂ ਇਹਨਾਂ ਬਿਲਡਿੰਗਾਂ ਨੂੰ ਪਾਕਿਸਤਾਨ ਦੇ ਬੱਚਿਆਂ ਦੇ ਲਈ ਇੰਟਰਸਟਿੰਗ ਮਟੀਰੀਅਲ ਫॉर ਰਿਸਰਚ ਕਰਾਉਣਾ ਚਾਹੁੰਦਾ। ਇਹਦੀ ਕਿਉਂਕਿ ਮੈਨੂੰ ਹਿਸਟਰੀ ਨਹੀਂ ਲੱਭ ਰਹੀ, ਮੈਂ ਤੇ ਕੰਮ ਨਹੀਂ ਕਰ ਸਕਦਾ। ਸੋ ਤੁਹਾਡੀ ਲੋੜ ਹੈ, ਸੋਸ਼ਲ ਮੀਡੀਆ ਦੀ ਲੋੜ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਲ ਮੇਰਾ ਯਕੀਨ ਹੈ ਕਿ ਜ਼ਰੂਰ ਕੁਝ ਬੜੀ